ਜਦੋਂ ਅਸੀਂ ਬਾਰਡਰ ਪਾਰ ਕਰਦੇ ਹਾਂ ਸਾਡੀ ਵੈਲਕਮ ਤਾਂ ਐਕਚੁਅਲੀ ਉੱਥੇ ਦੀਆਂ ਏਜੰਸੀਆਂ ਨੇ ਕੀਤੀ। ਲੱਡੂ ਲੁੱਡੂ ਖਿਲਾਏ, ਇੱਦਾਂ ਦੀ ਕੋਈ ਗੱਲ ਨਹੀਂ, ਕੋਈ ਸਾਡੀ ਕਸਟਮ ਨਹੀਂ ਚੈੱਕ ਕੀਤਾ, ਕੁਛ ਨਹੀਂ ਕੀਤਾ। ਪਰ ਮੀਡੀਆ ਨੇ ਥੋੜਾ ਕਵਰ ਕੀਤਾ, ਕੁਛ ਕਿ ਜੈਲਸੀ ਅੰਦਰ ਜੀ ਕੋਰੀਡੋਰ ਦੀ ਜੀ ਜੀ ਵੀ ਇਹ ਜ਼ਿਆਦਾ ਪਾਕਿਸਤਾਨ ਨੂੰ ਹੈ ਨਾ। ਤੇ ਅਸੀਂ ਵੀ ਕੋਈ ਮਾਈਂਡ ਨਹੀਂ ਕੀਤਾ। ਆਪਣੇ ਪਿੰਡ ਜਾ ਕੇ ਬੜਾ ਮਾਣ ਸੀ ਕਿ ਮੈਂ ਆਪਣੇ ਪਿੰਡ ਜਾ ਕੇ ਆਪਣੇ ਘਰ ਦੇ ਮੂਹਰੇ ਕੈਨੇਡਾ ਤੋਂ ਲਿਆ ਕੇ ਬੱਸ ਖੜੀ ਕੀਤੀ ਹੈ 4 ਦਿਨ ਵਾਸਤੇ। ਹਾਂਜੀ, ਸ਼੍ਰੋਮਣੀ ਕਮੇਟੀ ਵਾਲਿਆਂ ਨੇ ਵੀ ਸਾਡਾ ਆਓ ਭਗਤ ਕੀਤਾ, ਗੋਲਡਨ ਟੈਂਪਲ ਵਾਲਿਆਂ ਨੇ, ਅਨੰਦਪੁਰ ਸਾਹਿਬ। ਫਿਰ ਬੰਬੇ ਦੇ ਵਿੱਚ ਇੱਕ ਚੈਰੀਟੇਬਲ ਹੈ ਸਤਿ ਸ੍ਰੀ ਅਕਾਲ ਜੀ, ਉਹਨਾਂ ਨੇ ਸਾਡੇ ਨਾਲ ਪਹਿਲਾਂ ਹੀ ਕੰਟੈਕਟ ਕੀਤਾ ਸੀ ਵੀ ਸਾਡੇ ਬਹੁਤ ਵੱਡਾ ਇੱਕ ਪ੍ਰੋਗਰਾਮ ਆ, ਅਸੀਂ ਚਾਹੁੰਦੇ ਕਿ ਤੁਸੀਂ ਇੱਥੇ ਪਹੁੰਚੋ। ਠੀਕ। ਉਹ ਆਦਮੀ ਕੈਨੇਡਾ ਵੀ ਗਏ, ਉਹ ਆਦਮੀ ਸਾਨੂੰ ਬਾਰਡਰ ਤੇ ਵੀ ਲੈਣ ਆਏ। ਉਹਨਾਂ ਨੇ ਵਾਅਦਾ ਕੀਤਾ ਵੀ ਅਸੀਂ ਸਾਰਾ ਖਰਚਾ ਪੇ ਕਰਾਂਗੇ, ਖਰਚਾ ਖੁਰਚਾ ਨਹੀਂ ਪੇ ਕੀਤਾ ਉਹਨਾਂ ਨੇ। ਠੀਕ, ਚਲੋ ਕੋਈ ਨਹੀਂ। ਉਹ ਸਾਨੂੰ ਇੱਕ ਕਾਰ ਸੇਵਾ ਵਾਲੇ ਬਾਬੇ ਨੇ ਭਰਾ ਤੇ ਟੈਂਕ 2-3 ਪੈਸੇ ਦੇ ਦਿੱਤੇ, ਉੱਥੇ ਤੱਕ ਪਹੁੰਚ ਗਿਆ, ਸਾਨੂੰ ਕੋਈ ਮਾਈਂਡ ਨਹੀਂ। ਉੱਥੇ ਬੰਬੇ ਚਲੇ ਜਾਂਦੇ ਆ, ਬੰਬੇ ਬਹੁਤ ਵੱਡਾ ਉਹਨਾਂ ਦਾ ਇੱਕ ਰਿਲੀਜੀਅਸ ਪ੍ਰੋਗਰਾਮ ਸੀਗਾ, ਜਿਵੇਂ ਨਗਰ ਕੀਰਤਨ ਨਿਕਲਦਾ ਸੀਗਾ, ਉਹਦੇ ਵਿੱਚ ਸਾਡੀ ਬਹੁਤ ਇੱਜ਼ਤ ਮਾਣ ਉਹਨਾਂ ਨੇ ਕੀਤੀ। ਬੰਬੇ ਦੇ ਵਿੱਚ ਬੰਬੇ ਹੈਗਾ ਬਹੁਤ ਵੱਡਾ, ਨਇਆ ਬੰਬੇ ਤੋਂ ਲੈ ਕੇ ਪੁਰਾਣੇ ਬੰਬੇ ਤੱਕ ਆਏ ਲੋਕ। ਮੈਨੂੰ ਨਹੀਂ ਪਤਾ ਵੀ ਕਿੱਥੋਂ ਲੋਕ ਆ ਗਏ ਇੰਨੇ ਮੋਟਰਸਾਈਕਲ ਵਾਲੇ ਮੁੰਡੇ ਕੁੜੀਆਂ। ਇੱਕ ਕੁੜੀ ਬੜੀ ਜਵਾਨ, ਦਮਾਲਾ ਬੰਨਿਆ, ਵੱਡਾ ਮੋਟਰਸਾਈਕਲ, ਬੁਲਟ ਲੈ ਕੇ ਮੋਰੇ ਨਿਸ਼ਾਨ ਸਭ ਲਾਇਆ ਹੋਇਆ ਯਾਰ। ਤੇ ਉਹ ਅਣਗਿਣਤ ਜਾਣੀ ਲੋਕ ਸੀਗੇ, ਹਾਈਵੇ ਬੰਦ ਕੀਤੇ ਹੋ ਸੀਗੇ ਉਹਨਾਂ ਨੇ ਇੰਨਾ। ਮੈਂ ਸੋਚਦਾ ਯਾਰ ਮੈਂ ਛੋਟਾ ਜਿਹਾ ਆਦਮੀ, ਮੇਰੀ ਇੰਨੀ। ਫਿਰ ਮੈਨੂੰ ਤੀਸਰੇ ਦਿਨ ਉਹ ਕਹਿ ਰਹੇ ਨੇ ਕਿ ਅਸੀਂ ਪ੍ਰੋਗਰਾਮ ਤੇਰਾ ਬੁੱਕ ਕੀਤਾ ਕਪਿਲ ਸ਼ਰਮੇ ਦੇ ਯਾਰ। ਉੱਥੇ ਮੈਂ ਕੀ ਕਹਾਂਗਾ। ਉਹ ਕਹਿੰਦੇ ਡੋਂਬਰੀ ਅਸੀਂ ਤੈਨੂੰ ਲੈ ਕੇ ਜਾਣਾ ਉੱਥੇ, ਤੂੰ ਐਡੀ ਦੂਰੋਂ ਆਇਆ। ਤੇ ਉਹਨਾਂ ਨੇ ਬੁੱਕ ਕੀਤਾ ਤੇ ਮੈਨੂੰ ਉਹਨਾਂ ਨੇ VIP ਬਣਾਇਆ ਹੋਇਆ ਸੀਗਾ ਮੋਰੇ। ਉਹ ਜਿਹਨੂੰ ਪਤਾ ਲੱਗਦਾ ਸੀ ਇਹ ਕੈਨੇਡਾ ਤੋਂ ਬੱਸ ਲੈ ਕੇ ਆਇਆ, ਉਹ ਤਾਂ ਸਾਰੇ ਐਕਟਰ ਵੀ ਨੱਠੇ ਆਉਂਦੇ ਸੀਗੇ ਸਾਰੇ। ਕਪਿਲ ਸ਼ਰਮੇ ਦੀ ਮਾਂ ਵਾਈਫ ਨੂੰ ਜੱਫੀਆਂ ਪਾਉਂਦੀ ਫਿਰਦੀ ਸੀ। ਹਾਂਜੀ, ਤੇ ਉੱਥੇ ਐਨਵੇ ਚਲੇ ਗਏ ਅੰਦਰ, ਸ਼ੋਅ ਚੱਲਦਾ ਉਹਦਾ। ਉਹ ਟਾਈਮ ਦਿੰਦਾ ਪਬਲਿਕ ਦੇ ਵਿੱਚ ਬੋਲਣ ਨੂੰ। ਮੈਨੂੰ ਨਹੀਂ ਪਤਾ ਵੀ ਉਹਨੂੰ ਪਤਾ ਸੀਗਾ ਕਿ ਨਹੀਂ ਪਤਾ ਸੀਗਾ। ਉਹ ਟਾਈਮ ਜਦੋਂ ਆਇਆ ਸਾਡੇ ਨਾਲ ਦਾ ਆਦਮੀ ਉੱਠ ਕੇ ਖੜਾ ਹੋ ਗਿਆ, ਉਹ ਕਹਿਣ ਲੱਗਾ, ਉਹਨਾਂ ਨੂੰ ਸਾਰਾ ਐਕਸਪਲੇਨ ਕੀਤਾ ਫਿਰ ਇਸ ਤਰ੍ਹਾਂ ਕੈਨੇਡਾ ਤੋਂ ਆਏ ਹਾਂ, ਅਸੀਂ ਕੁਛ ਗਿਫਟਸ ਲੈ ਕੇ ਆਏ ਹਾਂ ਤੇਰੇ ਲਈ। ਉਹ ਕਹਿੰਦਾ ਯਾਰ ਮੈਂ ਤੇ ਪੇਪਰਾਂ 'ਚ ਪੜ੍ਹਦਾ ਸੀਗਾ ਕਿ ਇਸ ਤਰ੍ਹਾਂ ਹੋ ਸਕਦਾ ਕਿ ਬੱਸ ਡਰਾਈਵਿੰਗ ਕਰਕੇ ਆਇਆ, ਪੇਪਰਾਂ 'ਚ ਪੜ੍ਹਦਾ ਸੀ, ਮੈਨੂੰ ਕੀ ਪਤਾ ਤੁਸੀਂ ਮੇਰੇ ਕੋਲ ਆ ਕੇ ਬੈਠੇ ਆ। ਥੱਲੇ ਆਓ ਫਟਾਫਟ। ਉਹ ਕਹਿਣ ਲੱਗਾ। ਉਹ ਇੰਨਾ ਐਕਸਾਈਡ ਹੋ ਗਿਆ ਕਿ ਮੈਨੂੰ ਜੱਫੀ ਪਾ ਕੇ ਉਹਨੂੰ 5 ਮਿੰਟ ਨਹੀਂ ਛੱਡਿਆ। ਤੇ ਉੱਥੇ ਹੋਰ ਵੀ ਐਕਟਰ ਵਗੈਰਾ ਆਉਂਦੇ ਆ ਆਪਣੀ ਐਡਵਰਟਾਈਜ਼ਮੈਂਟ ਕਰਨ ਵਾਸਤੇ ਜੀ, ਬਹੁਤ ਵੱਡੇ ਲੋਕ ਆਉਂਦੇ ਨੇ, ਵੱਡੇ ਲੋਕ ਆਉਂਦੇ ਆ। ਸੋ ਅਸੀਂ ਫਿਰ ਸਰੋਪੇ ਲੈ ਕੇ ਉਹਲੇ ਲੈ ਕੇ ਗਏ, ਉਹਨਾਂ ਨੇ ਵੀ ਦਿੱਤੇ ਸਾਨੂੰ। ਕਪਿਲ ਸ਼ਰਮੇ ਨੇ ਬਹੁਤ ਇੱਜ਼ਤ ਕੀਤੀ, ਬੜਾ ਹੀ ਉਹ ਸ਼ੋਅ ਜਿਹੜਾ ਅਸੀਂ ਬੜੇ ਫੇਮਸ ਹੋ ਗਏ। ਉਹਦਾ ਬੈਨੀਫਿਟ ਮੈਨੂੰ ਬਹੁਤ ਮਿਲਿਆ ਜਿੱਥੇ ਵੀ ਮੈਂ ਜਾਂਦਾ ਸੀ। ਅੰਕਲ ਉਹ ਬੈਨੀਫਿਟ ਡੈਫੀਨਿਟਲੀ ਕਪਿਲ ਸ਼ਰਮਾ ਸ਼ੋਅ, ਅਗਰ ਅਸੀਂ ਕਹੀਏ ਸਬ ਕੰਟੀਨੈਂਟ ਦਾ ਸਭ ਤੋਂ ਵੱਡਾ ਜਿਹੜਾ ਇੱਕ ਸ਼ੋਅ ਹੈ ਉਹ ਕਪਿਲ ਸ਼ਰਮਾ ਸ਼ੋਅ ਹੀ ਹੈ। ਹਾਂਜੀ, ਇਹ ਮੇਰੀ ਛੋਟੀ ਜਿਹੀ ਇੱਕ ਸਟੋਰੀ ਆ ਲਾਈਫ ਦੀ।